With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. जो हाल अकालियां ने बादल क्या ने इन्होंने सिक्खी दिया तो बेड़ा गर्क किया है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikh ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. दर्शकों ब्रेक तो बाद तुहाडा स्वागत है जी। डॉक्टर साहब जी असां पढ़न जा रहे हैं लिखत तो आई है डेनमार्क तो वीर जस सिंह जी दी। ये लिखते हैं, सत्कारयोग डॉक्टर साहब, मैं अपनी पिछली लिखत विच ਇਹ ਸਾਬਤ ਕਰਨ ਦਾ ਯਤਨ ਕੀਤਾ ਸੀ ਕਿ ਭਾਰਤੀਆਂ ਨੇ ਸਾਡੇ ਧਾਰਮਿਕ ਅਤੇ ਸਿਆਸੀ ਅਦਾਰਿਆਂ ਤੇ ਕਬਜ਼ਾ ਕਰਕੇ ਸਾਡੇ ਵਿਰੋਧ ਨੂੰ ਖਤਮ ਕਰਨ ਦਾ ਯਤਨ ਕੀਤਾ ਹੈ ਅਤੇ ਅੰਤ ਵਿੱਚ ਤੁਸੀਂ ਸਿੱਖ ਪੰਥ ਦਰਦੀਆਂ ਦੀਆਂ ਵਿੱਤੀ ਅਤੇ ਆਰਥਿਕ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਸੀ। ਜੇ ਅਸੀਂ ਖਾੜਕੂ ਲਹਿਰ ਦੌਰਾਨ ਖਾੜਕੂਆਂ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੇ ਨਜ਼ਰ ਮਾਰੀਏ ਤਾਂ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਉਹਨਾਂ ਨੂੰ ਸਿੱਖਾਂ ਦੀਆਂ ਆਰਥਿਕ ਸਮੱਸਿਆਵਾਂ ਬਾਰੇ ਪਤਾ ਸੀ ਅਤੇ ਉਹਨਾਂ ਦੇ ਐਕਸ਼ਨ ਇਸ ਗੱਲ ਵੱਲ ਇਸ਼ਾਰਾ ਕਰਦੇ ਸਨ ਕਿ ਪੰਜਾਬ ਦੀ ਆਰਥਿਕ ਤਰੱਕੀ ਲਈ ਪੂਰੇ ਤੌਰ ਤੇ ਸੁਹਿਰਦ ਸਨ। ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਬਰਿੰਦਰਪਾਲ ਸਿੰਘ ਨੇ ਲਿਖਿਆ ਹੈ ਕਿ ਖਾੜਕੂਆਂ ਦੀਆਂ ਜ਼ਿਆਦਾ ਸ਼ਿਕਾਇਤਾਂ ਪੰਜਾਬ ਦੀਆਂ ਸਮੱਸਿਆਵਾਂ ਸੰਬੰਧਿਤ ਸਨ ਅਤੇ ਉਹ ਕਿਸਾਨੀ ਦੀ ਆਰਥਿਕ ਸੁਤੰਤਰਤਾ ਤੇ ਨਿਰਭਰ ਕਰਦੇ ਸਨ। ਉਹਨਾਂ ਦੇ ਏਜੰਡੇ ਨੂੰ ਪੇਂਡੂ ਅਤੇ ਧਾਰਮਿਕ ਰੰਗਤ ਦੇਣ ਨਾਲ ਵਿਰੋਧੀਆਂ ਨੂੰ ਉਹਨਾਂ ਨੂੰ ਫਿਰਕੂ ਕਹਿਣ ਦਾ ਮੌਕਾ ਬਣ ਗਿਆ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਖੀਰਲੀ ਚਿੱਠੀ ਵਿੱਚ ਇਹ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਅਸੀਂ ਆਪਣੀ ਪੂੰਜੀ ਆਪਣੀ ਤਰੱਕੀ ਲਈ ਵਰਤਣੀ ਹੈ ਅਤੇ ਸਾਂਭਣੀ ਚਾਹੁੰਦੇ ਹਾਂ, ਪਰ ਤੁਸੀਂ ਸਾਨੂੰ ਆਪਣੇ ਮੁਫਾਦਾਂ ਲਈ ਵਰਤ ਰਹੇ ਹੋ ਜਿਵੇਂ ਅਸੀਂ ਤੁਹਾਡੇ ਅਧੀਨ ਹੋਈਏ। ਖਾੜਕੂ ਲਹਿਰ ਦੀਆਂ ਸਿਧਾਂਤਕ ਵਿਹਾਰਿਕ ਆਰਥਿਕ ਨੀਤੀਆਂ ਹੋਣ ਦੇ ਬਾਵਜੂਦ ਵੀ ਅਸੀਂ ਇਸ ਸਮਾਜਿਕ ਅਤੇ ਵਿਗਿਆਨਕ ਗਿਆਨ ਨੂੰ ਪੰਜਾਬੀਅਤ ਦੇ ਬੈਨਰ ਹੇਠ ਲਿਆਉਣ ਵਿੱਚ ਅਸਫਲ ਹੋਏ ਹਾਂ। ਅਰਥ ਆਧਾਰਿਤ ਸਿੱਖ ਕੌਮੀਅਤ ਨੂੰ ਉਭਾਰਨ ਅਤੇ ਸਮਝਣ ਦਾ ਕਦੇ ਯਤਨ ਹੀ ਨਹੀਂ ਹੋਇਆ ਅਤੇ ਇਸ ਦਾ ਖਾੜਕੂ ਲਹਿਰ ਨਾਲ ਕੀ ਸੰਬੰਧ ਸੀ ਕਿਸੇ ਨੂੰ ਨਹੀਂ ਪਤਾ। ਇਸ ਦਾ ਇੱਕ ਹੋਰ ਕਾਰਨ ਇਹ ਹੋ ਸਕਦਾ ਹੈ ਕਿ ਸਿੱਖ ਨੈਸ਼ਨਲਿਜ਼ਮ ਨੇ ਲਹਿਰ ਦੇ ਸਿਆਸੀ ਪਹਿਲੂ ਵੱਲ ਧਿਆਨ ਜ਼ਿਆਦਾ ਦਿੱਤਾ ਅਤੇ ਸਭ ਕੁਝ ਆਜ਼ਾਦ ਸਿੱਖ ਹੋਮਲੈਂਡ ਦੀ ਪ੍ਰਾਪਤੀ ਵੱਲ ਕੇਂਦਰਿਤ ਹੋ ਗਿਆ। ਜੇ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ, ਸਿੱਖ ਰਾਸ਼ਟਰਵਾਦ ਦਾ ਪੂਰਾ ਵਿਕਾਸ ਹੋਇਆ ਹੈ। ਜੇ ਇਸ ਨੂੰ ਹਿਸਾਬ ਨਾਲ ਸਾਹਮਣੇ ਲਿਆਂਦਾ ਜਾਵੇ, ਅਸੀਂ ਇਸ ਸਭ ਵਿੱਚ ਜ਼ਿਆਦਾਤਰ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਿੱਚ ਵੀ ਨਾਕਾਮਯਾਬ ਹੋਏ ਹਾਂ ਕਿ ਸਿੱਖ ਰਾਸ਼ਟਰਵਾਦ ਅੰਤ ਨੂੰ ਧਾਰਮਿਕ ਅਤੇ ਪੰਥਕ ਹੀ ਹੈ। ਦੂਜੇ ਪਾਸੇ ਬਾਦਲਕਿਆਂ ਦੇ ਐਕਸ਼ਨ ਹੁਣ ਇਹ ਦਰਸਾਉਂਦੇ ਹਨ ਕਿ ਸਿੱਖ ਇੰਡੀਅਨ ਹਨ ਤੇ ਇਹ ਹਿੰਦੂਤਵੀ ਤਾਕਤਾਂ ਦਾ ਐਕਸ਼ਨ ਗਰੁੱਪ ਬਣ ਚੁੱਕੇ ਹਨ। ਬਾਦਲਕਿਆਂ ਨੂੰ ਅਜੇ ਵੀ ਆਮ ਲੋਕਾਂ ਵਿੱਚ ਪੰਥਕ ਦਲ ਅਤੇ ਪੰਥਕ ਸਰਕਾਰ ਮੰਨਿਆ ਜਾਂਦਾ ਹੈ। ਅਮੀਰ ਸਿੱਖ ਵੱਡੀਆਂ ਅਤੇ ਫਾਲਤੂ ਇਮਾਰਤਾਂ ਬਣਾਉਣ ਲਈ ਬਾਬਿਆਂ ਨੂੰ ਤਾਂ ਪੈਸੇ ਦੇ ਸਕਦੇ ਹਨ, ਪਰ ਸਿੱਖ ਰਾਸ਼ਟਰਵਾਦ ਸਥਾਪਿਤ ਕਰਨ ਲਈ ਇੱਕ ਵੀ ਪੈਸਾ ਦੇਣ ਲਈ ਵੀ ਤਿਆਰ ਨਹੀਂ ਹਨ। ਇਹ ਗੱਲ ਸਾਫ਼ ਹੈ ਕਿ ਸਿੱਖ ਰਾਸ਼ਟਰਵਾਦੀ ਆਰਥਿਕ ਸਮੱਸਿਆਵਾਂ ਦੀ ਤਾਂ ਗੱਲ ਹੀ ਨਹੀਂ ਕਰਦੇ, ਜਿਵੇਂ ਡਿਮਾਂਡ, ਸਪਲਾਈ, ਮਾਰਕੀਟ, ਗਰੋਥ ਅਤੇ ਉਤਪਾਦਨਾਤ।
ਆਜ਼ਾਦ ਸਿੱਖ ਰਾਜ ਵਿੱਚ ਸਿੱਖਾਂ ਦੇ ਭਵਿੱਖ ਬਾਰੇ ਗੱਲ ਕਰਦਿਆਂ ਖਾੜਕੂਆਂ ਨੇ ਵਿਕਾਸ, ਪੇਂਡੂ ਵਪਾਰ ਅਤੇ ਪੇਂਡੂ ਤਰੱਕੀ ਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਨ੍ਹਾਂ ਦੀ ਵਰਤੋਂ ਕਰਕੇ ਉਹਨਾਂ ਨੇ ਆਰਥਿਕ ਹਿੱਤਾਂ ਬਾਰੇ ਦੱਸਿਆ ਸੀ। ਪਰ ਇਹਨਾਂ ਇੰਡੀਅਨਜ਼ ਅਤੇ ਬਾਦਲਕਿਆਂ ਦੇ ਕੰਟਰੋਲ ਤੋਂ ਬਾਹਰ ਸਾਡੀ ਪੂੰਜੀ ਬਾਰੇ ਕਦੇ ਅਸੀਂ ਚਰਚਾ ਨਹੀਂ ਕੀਤੀ। ਮੇਰੀ ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਆਰਥਿਕ ਨੀਤੀਆਂ ਆਧਾਰਿਤ ਸਿੱਖ ਕੌਮੀਅਤ ਦਾ ਅਧਿਐਨ ਕੀਤਾ ਜਾਵੇ ਅਤੇ ਆਮ ਮਸਲਿਆਂ ਵਿੱਚ ਇਸ ਨੂੰ ਵਿਚਾਰਿਆ ਜਾਵੇ। ਬਾਹਰਲੇ ਮੁਲਕਾਂ ਵਿੱਚ ਵਸਦੇ ਅਮੀਰ ਸਿੱਖਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਕਿ ਗਰੀਬੀ, ਜ਼ਮੀਨ ਅਤੇ ਪੈਸਾ ਸਾਡੇ ਧਰਮ, ਸੱਭਿਆਚਾਰ, ਕੌਮ ਅਤੇ ਭਾਸ਼ਾ ਨਾਲ ਕਿਵੇਂ ਸੰਬੰਧਿਤ ਹਨ। ਜੀ ਡਾਕਟਰ ਸਾਹਿਬ। ਵੀਰ ਜਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ। ਡੈਨਮਾਰਕ ਤੋਂ ਇਹਨਾਂ ਨੇ ਲਿਖੇ ਜੀ। ਔਰ ਇੱਕ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਹਵਾ ਦਾ ਇੱਕ ਤਾਜ਼ਾ ਬੁੱਲ ਹੈ ਜੀ। ਬਹੁਤ ਵਾਰ ਇਹ ਕਿਉਂਕਿ ਸਾਨੂੰ ਵੀ ਜਿਹੜੀਆਂ ਲਿਖਤਾਂ ਆਉਂਦੀਆਂ ਨੇ ਜਾਂ ਸਾਡੀ ਵੀ ਜ਼ਿਆਦਾ obsession, ਕਿਉਂਕਿ ਜਿਸ ਕਿਸਮ ਦਾ RSS ਹਿੰਦੂਤਵਾਦ ਦਾ ਪ੍ਰਭਾਵ, ਸਰਕਾਰੀ ਨੀਤੀਆਂ, ਜ਼ਬਰ, ਸਿੱਖਾਂ ਦੀ ਧਾਰਮਿਕ ਬੇਅਦਬੀ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਜੀ, ਬਹੁਤ ਕੁਛ ਉਧਰ ਵੱਲ ਕੇਂਦਰਿਤ ਰਹਿੰਦਾ। ਹੁਣ ਜੇ ਪਾਣੀ ਦਾ ਇਸ਼ੂ ਆਇਆ ਤੇ ਜੇ ਅਸੀਂ ਕੁੱਲ ਮਿਲਾ ਕੇ ਡਿਬੇਟ ਦੇਖੀਏ ਤੇ 99% ਡਿਬੇਟ SYL ਕੈਨਾਲ ਦੇ ਉੱਤੇ ਹੈ, ਜਿਹੜੀ ਪਹਿਲਾਂ ਹੀ ਡਿਸਫੰਕਸ਼ਨਲ ਸੀ। SYL ਕੈਨਾਲ ਕਦੇ ਵੀ ਨਹੀਂ ਬਣੀ, ਉਹਦੇ 'ਚ ਪਾਣੀ ਦਾ ਕੀ ਫਲੋ ਹੋਣਾ ਸੀ? ਉਹ ਤਾਂ ਜੁਝਾਰੂ ਲਹਿਰ ਨਹੀਂ ਜਿਹੜੀ ਹੈ ਉਹ 30 ਸਾਲ ਪਹਿਲਾਂ ਉਹਦਾ ਕੰਮ ਮੁਕਾ ਦਿੱਤਾ ਸੀ। ਲੇਕਿਨ ਹੁਣ ਵੀ, ਔਰ ਇਸ ਦਾ ਰੀਜ਼ਨ ਸ਼ਾਇਦ ਇਹ ਨਹੀਂ ਹੈ ਕਿ ਵੀ ਜਿਹੜੇ ਜਾਗਰੂਕ, ਜਿਵੇਂ ਇਹਨਾਂ ਨੇ ਵੀ ਕਿਹਾ ਕਿ ਜਿਹੜੇ ਖਾੜਕੂ ਸਨ, ਜੇ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਵਰਗਿਆਂ ਦੀ ਜੇ ਉਹਨਾਂ ਦੀ ਲਿਖਤ ਜਿਹੜਾ ਲੈਟਰ ਪ੍ਰੈਜ਼ੀਡੈਂਟ ਨੂੰ ਐਡਰੈਸਡ ਹੈ ਜਾਂ ਉਹਨਾਂ ਦੀਆਂ ਹੋਰ ਚਿੱਠੀਆਂ ਜੀ, ਸੋ ਸਾਰੇ ਅਵੇਅਰ ਸਨ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਧਰਮ ਯੁੱਧ ਮੋਰਚੇ ਦਾ ਵੀ ਆਧਾਰ ਪਹਿਲੀ ਬੇਸ਼ੱਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਮੋਰਚੇ ਨਾਲ ਜਦੋਂ ਇਹਨਾਂ ਨੇ ਅਕਾਲੀਆਂ ਨੇ ਰਲਾਇਆ ਤੇ ਉਸ ਦੀ ਜ਼ਿਆਦਾ ਰੰਗਤ ਜਿਹੜੀ ਹੈ ਉਹ ਧਾਰਮਿਕ ਹੁੰਦੀ ਗਈ। ਪਰ ਆਨੰਦਪੁਰ ਦਾ ਮਤਾ ਜਾਂ ਜਿੱਥੇ ਕਪੂਰੀ 'ਚ ਇੰਦਰਾ ਗਾਂਧੀ ਨੇ ਟੱਕ ਲਾ ਕੇ ਜਿਹੜੀ ਹੈ ਉਹ ਸਤਲੁਜ ਯਮੁਨਾ ਲਿੰਕ ਨਹਿਰ ਸ਼ੁਰੂ ਕਰਨੀ ਸੀ, ਔਰ ਇਹ ਅਵਾਰਡ ਵੀ ਪਾਣੀਆਂ ਦਾ ਇੰਦਰਾ ਗਾਂਧੀ ਨੇ ਇੱਕ ਤਾਂ ਪਹਿਲਾਂ ਹੀ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਸੀ, ਫਿਰ ਐਮਰਜੈਂਸੀ ਦਾ ਸਿੱਖਾਂ ਨੇ ਵਿਰੋਧ ਕੀਤਾ, ਉਧਰ ਬੰਸੀ ਲਾਲ ਚੀਫ ਮਿਨਿਸਟਰ ਬਣ ਗਿਆ ਹਰਿਆਣੇ 'ਚ, ਇੰਦਰਾ ਗਾਂਧੀ ਨੇ ਕਿਹਾ ਸਿੱਖਾਂ ਨੂੰ ਸਬਕ ਸਿਖਾਉਣਾ। ਸੋ 70s ਦੇ ਵਿੱਚ ਉਹਨਾਂ ਨੇ ਇਹ ਕੰਮ ਸ਼ੁਰੂ ਕਰਤਾ, 81 'ਚ ਕਰਨਾ ਸੀ। ਸੋ ਉਦੋਂ ਵੀ ਜਿਹੜਾ ਇੱਕ ਕ੍ਰੈਡਿਟ ਜ਼ਰੂਰ ਅਕਾਲੀਆਂ ਨੂੰ ਦੇਣਾ ਬਣਦਾ ਹੈ, ਭਾਵੇਂ ਬੇਈਮਾਨੀ ਕੀਤੀ ਇਹਨਾਂ ਨੇ, ਬਾਦਲ ਨੇ ਵੀ ਚੀਫ ਮਿਨਿਸਟਰ ਬਣ ਕੇ ਕੀਤੀ, ਪਰ ਇਹਨਾਂ ਦੀ ਇਹ ਮਜਬੂਰੀ ਸੀ ਕਿ ਇਹ ਆਰਥਿਕ ਔਰ ਖਾਸ ਤੌਰ ਤੇ ਪਾਣੀ ਦਾ ਇਸ਼ੂ, ਇਹ ਜਿਹੜਾ ਪਤੀਲਾ ਹੈ ਇਹਨਾਂ ਨੇ ਉਬਲਦਾ ਰੱਖਿਆ, ਇਹਦੇ ਵਿਚਲਾ ਜਿਹਨੂੰ ਪੌਟ ਜਿਹੜਾ ਉਹ ਬੋਇਲਿੰਗ ਰਿਹਾ ਹੈ ਸਾਰੇ ਪੀਰੀਅਡ 'ਚ। ਸੋ ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਆਨੰਦਪੁਰ ਦਾ ਮਤਾ ਜਦੋਂ ਫੈਡਰਲ ਢਾਂਚੇ ਦੀ ਗੱਲ ਹੁੰਦੀ ਹੈ ਉਹਦੇ 'ਚ ਜ਼ਾਹਰ ਹੈ ਇਹ ਗੱਲ ਜਿਹੜੇ ਨੇ, ਭਾਵੇਂ ਕਿਉਂਕਿ ਅਕਾਲੀਆਂ ਦੇ ਦੇਖੋ ਲੀਡ ਜਾਂ ਸਮਝਾਉਣਾ ਕਿਨੇ ਸੀ, ਓਪਨ ਪਲੇਟਫਾਰਮ ਅਕਾਲੀਆਂ ਕੋਲ ਸੀ ਜੀ। ਉਹ 84 ਤੱਕ ਪਹੁੰਚਦੇ ਆ, ਉਹ ਕਿਸੇ ਭਾਰਦਵਾਜ ਕੇ ਕਿਹਦੇ ਤੋਂ ਉਹਨਾਂ ਨੇ ਆਨੰਦਪੁਰ ਦਾ ਮਤਾ ਲਿਖਵਾਇਆ ਸੀ ਕਿ ਵੀ ਇਹਦੀ ਵਿਆਖਿਆ ਕਰੋ ਹੈ ਕੀ, ਬਹੁਤਿਆਂ ਨੇ ਤਾਂ ਪੜ੍ਹਿਆ ਹੀ ਨਹੀਂ ਸੀ ਹੋਇਆ। ਔਰ ਉਹਦੇ ਵਿਚਲੇ ਜਿਹੜੇ ਅੱਗੋਂ ਫਾਈਨ ਤੱਤ ਸੀ, ਜਦੋਂ ਇੱਕਦਮ ਜੁਝਾਰੂ ਲਹਿਰ ਸ਼ੁਰੂ ਹੋਈ, ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਬੀਜ ਰੂਪ ਦੇ ਵਿੱਚ ਤਾਂ ਕੁਦਰਤੀ ਨੇਮਤਾਂ, ਦੌਲਤ, ਉਹਦੀ ਵੰਡ, ਪੰਜਾਬ ਦੇ ਰਿਸੋਰਸਿਸ ਦੀ ਗੱਲ ਇਹ ਤਾਂ ਰਹੀ ਹੈ। ਔਰ ਇਹ ਗੱਲ ਠੀਕ ਹੈ ਕਿ ਅਸੀਂ ਪੋਲੀਟੀਕਲ, ਕਿਉਂਕਿ ਸਰਕਾਰੀ ਪ੍ਰੋਪੇਗੈਂਡਾ ਇੰਨੀ ਤੇਜ਼ੀ ਨਾਲ ਆਇਆ ਜੀ, ਉਹਨਾਂ ਨੇ ਸਾਨੂੰ ਜਿਹੜਾ ਹੈ ਉਹ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਤੇ ਅਸੀਂ ਉਹਨੂੰ ਡਿਫੈਂਡ ਕਰਨ ਤੇ ਰਹੇ। ਹਾਲਾਂਕਿ ਜੇ ਅਸੀਂ 18ਵੀਂ ਸਦੀ ਦੇ ਵਿੱਚ ਵੀ ਪਰਸੀਕਿਊਸ਼ਨ ਦੀ ਗੱਲ ਇੱਕ ਪਾਸੇ ਰੱਖ ਕੇ ਦੇਖੀਏ, ਪਰਸੀਕਿਊਸ਼ਨ ਵੀ ਕਿਉਂ ਹੋਈ ਸਿੱਖਾਂ ਦੀ, ਧਾਰਮਿਕ ਤੌਰ ਦੇ ਉੱਤੇ ਵੀ ਕਿਉਂ ਅਸੀਂ ਪਰਸੀਕਿਊਟ ਹੋਏ, ਕਿਉਂਕਿ ਅਸੀਂ ਪੋਲੀਟੀਕਲੀ ਚੈਲੰਜ ਕੀਤਾ ਹੈ ਸਿਸਟਮ ਨੂੰ, ਮੁਗਲਾਂ ਦੇ ਸਿਸਟਮ ਨੂੰ, ਬਾਅਦ ਅਫਗਾਨ ਧਾੜਵੀਆਂ ਨੂੰ। ਔਰ ਪੋਲੀਟੀਕਲੀ ਇਸ ਲਈ ਚੈਲੰਜ ਕੀਤਾ ਹੈ ਕਿਉਂਕਿ ਉਹ ਐਕਸਪਲੋਇਟਿੰਗ ਸਿਸਟਮ ਸੀ, ਲੋਕਾਂ ਦੇ ਮੁੱਢਲੇ ਹੱਕ ਉਹਨਾਂ ਨੇ ਖੋਏ। ਔਰ ਜਦੋਂ ਸਿੱਖਾਂ ਨੇ ਰਿਜ਼ੋਲਵ ਕੀਤਾ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ, ਸੋ ਜ਼ਾਹਰ ਹੈ ਕਿ 18ਵੀਂ ਸਦੀ ਦੇ ਸਿੱਖਾਂ ਦੇ ਸਾਹਮਣੇ ਵੀ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਪਹਿਲਾਂ ਸੀ ਕਿ ਆਮ ਲੋਕਾਂ ਨੂੰ ਜੇ ਉਹਨਾਂ ਨੇ ਰਾਖੀ ਸਿਸਟਮ ਡਿਵੈਲਪ ਕੀਤਾ ਹੈ, ਔਰ ਜੇ ਅੱਧਾ ਪ੍ਰੋਡਿਊਸ ਜਿਹੜਾ ਟੈਕਸ ਦੇ ਰੂਪ 'ਚ ਸਰਕਾਰ ਲੈ ਜਾਂਦੀ ਸੀ, ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਾਂ ਮਿਸਲਾਂ ਵੇਲੇ ਉਹਨਾਂ ਨੇ 1/3 ਕਰ ਦਿੱਤਾ। ਔਰ ਉਹ ਬਹੁਤ ਵੱਡੀ ਰਾਹਤ ਸੀ ਕਿਸਾਨ ਨੂੰ, ਉਹ ਭਾਵੇਂ ਮੁਸਲਮਾਨ ਕਿਸਾਨ ਸੀ, ਹਿੰਦੂ ਸੀ, ਸਿੱਖ ਸੀ। ਸੋ ਸਟੇਟ ਦਾ ਜਾਂ ਕੌਮੀਅਤ ਦਾ, ਜਿਵੇਂ ਇਹਨਾਂ ਨੇ ਬਿਲਕੁਲ ਠੀਕ ਕਿਹਾ, ਔਰ ਐਂਡ 'ਚ ਉਹਨਾਂ ਨੇ ਜਦੋਂ ਇਹ ਕਿਹਾ ਕਿ ਭਾਈ ਸਾਨੂੰ ਇਟ ਇਜ਼ ਨੈਸੈਸਰੀ ਟੂ ਮੇਕ ਦਾ ਡਾਇਸਪੋਰਾ ਰਿਚ Sikhs conscious that there is difference among property, land and money,
and how these are related with religion, state and nation, culture and language. ਸੋ ਹਰ ਚੀਜ਼ ਦਾ ਆਧਾਰ ਤਾਂ ਅਲਟੀਮੇਟਲੀ ਤੁਹਾਡੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ, ਔਰ ਉਹਦੇ ਚ ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਕਿ ਜਿਹੜਾ ਡਿਮਾਂਡ ਐਂਡ ਸਪਲਾਈ ਦੀ ਲਾਈਨ ਹੈ, ਜਾਂ ਅਸੀਂ ਕਿਵੇਂ ਪੰਜਾਬ ਦੇ ਸਾਡੇ ਰਿਸੋਰਸਿਸ ਨੂੰ ਇਹ ਲੁੱਟ ਰਹੇ ਨੇ। ਪਾਣੀ ਦਾ ਇੱਕ ਮੁੱਦਾ ਆਇਆ, ਪਰ ਪ੍ਰੋਡਿਊਸ ਕਿਵੇਂ ਕਣਕ ਚੌਲਾਂ ਦੇ ਭਾਅ ਇਹ ਨਿਯਤ ਕਰਦੇ ਨੇ, ਕਿਵੇਂ ਪੰਜਾਬ ਨੂੰ ਇਹਨਾਂ ਨੇ ਝੋਨੇ ਵਰਗੀ ਫਸਲ ਥਰੋ ਕੀਤੀ ਜਿਹਦੇ ਥੱਲੇ ਪੰਜਾਬ ਦਾ ਅੰਡਰਗਰਾਉਂਡ ਵਾਟਰ ਖਤਮ ਹੋ ਗਿਆ, ਕਿਵੇਂ ਪੰਜਾਬ ਨੂੰ ਇੱਕ ਮੰਡੀ ਬਣਾਇਆ ਹੋਇਆ, ਕਿੰਨੇ ਪੈਸੇ ਟੈਕਸਾਂ ਦੇ ਰੂਪ ਚ ਲੈ ਕੇ ਜਾਂਦੇ ਨੇ, ਉਹਦੀ ਰੀਇਨਵੈਸਟਮੈਂਟ ਪੰਜਾਬ ਚ ਕਿੰਨੀ ਹੁੰਦੀ ਹੈ। ਕਿਉਂ ਜੇ ਜੰਮੂ ਕਸ਼ਮੀਰ ਹੈ ਜਾਂ ਹਿਮਾਚਲ ਹੈ ਜਾਂ ਉੱਤਰਾਖੰਡ ਹੈ, ਉੱਥੇ ਤਾਂ ਇੰਡਸਟਰੀਅਲ ਉਹਨਾਂ ਨੂੰ ਜਿਹੜੇ ਉਹਨਾਂ ਨੇ ਰਿਬੇਟ ਦਿੱਤੇ ਨੇ, ਮੁਫਤ ਵਾਂਗ ਬਣਾ ਦਿੱਤਾ, ਤੇ ਪੰਜਾਬ ਦੀ ਇੰਡਸਟਰੀ ਉਜੜ ਕੇ ਉੱਥੇ ਜਾ ਰਹੀ ਹੈ, ਕਿਉਂਕਿ ਪੰਜਾਬ ਇਹਦੇ ਬਾਵਜੂਦ ਕਿ ਬਾਰਡਰ ਸਟੇਟ ਹੈ ਔਰ 62, 65, 71, 98 ਦੀਆਂ ਲੜਾਈਆਂ 'ਚ ਸਭ ਤੋਂ ਜ਼ਿਆਦਾ ਉਹਨਾਂ ਨੇ ਸਫਰ ਕੀਤਾ ਹੈ, ਇਹਦੇ ਬਾਵਜੂਦ ਉਹਨਾਂ ਦੀ ਰੈਕਗਨੀਸ਼ਨ ਨਹੀਂ ਹੈ। ਸੋ ਕੁੱਲ ਮਿਲਾ ਕੇ ਜਿਹੜਾ ਇਹ ਪਾਰਟ ਹੈ, ਇਹਦੇ 'ਚ ਅਸੀਂ ਸਮਝਦੇ ਹਾਂ ਵੀ ਅਸੀਂ ਵੀ ਫੇਲ ਹੋਏ, ਪਰ ਉਹਦਾ ਸ਼ਾਇਦ ਅਗੇਨ ਇੱਕ ਕਾਰਨ ਹੈ ਅੱਜ ਜਿਵੇਂ ਵੀਰ ਜਸ ਸਿੰਘ ਵਰਗੇ ਸੋਚਵਾਨ ਸਿੱਖ ਇਹਨਾਂ ਲਾਈਨਸ ਦੇ ਉੱਤੇ ਸੋਚਦੇ ਨੇ। ਸਾਡਾ ਜਿਹੜਾ ਕੇਸਰੀ ਕਾਫਲਾ 30 ਸਾਲ ਤੋਂ ਜਿਨ੍ਹਾਂ ਨੇ ਸਿਰਾਂ ਦੀ ਫਸਲ ਜਿਹੜੀ ਆ ਉਹ ਮੁੱਕਣ ਨਹੀਂ ਦਿੱਤੀ, ਕੁਰਬਾਨੀਆਂ ਦਿੱਤੀਆਂ, ਉਹ ਤਾਂ ਉਸ ਰਸਤੇ ਤੇ ਤੁਰੇ ਹੋਏ ਸੀ। ਜਿਨ੍ਹਾਂ ਬੁੱਧੀਜੀਵੀਆਂ ਨੇ, ਇੰਟੈਲੈਕਚੁਅਲਸ ਨੇ ਬਹਿ ਕੇ ਇਹ ਲਾਈਨਸ ਪ੍ਰੋਪੇਗੇਟ ਕਰਨੀਆਂ ਸੀ, PR ਕਰਨਾ ਸੀ, ਉਹ ਜਾਂ ਭਗੌੜੇ ਸੀ ਜਾਂ ਸਰਕਾਰੀ ਸੀ। ਔਰ ਅੱਜ ਵੀ ਜਿਹੜਾ ਇਹਨਾਂ ਨੇ ਅਖੀਰ 'ਚ ਕਿਹਾ ਕਿ ਰਿਚ ਸਿੱਖਾਂ ਨੂੰ ਇਹ ਜਿਹੜਾ ਸਮਝਾਇਆ ਜਾਏ ਡਾਇਸਪੋਰਾ 'ਚ, ਮੈਂ ਸਮਝਦਾ ਵੀ ਇੱਕ ਗੱਲ ਸਾਨੂੰ ਧਿਆਨ ਰੱਖਣੀ ਪਏਗੀ ਕਿ ਬਹੁਤ ਸਚਿਆਰਾ ਕੋਈ ਇੰਟੈਲੈਕਚੁਅਲ ਨਿਕਲ ਕੇ ਸਾਡੇ ਨਾਲ, ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੈ, ਲੇਕਿਨ ਇਹ ਹੌਟ ਪੋਟੇਟੋ ਹੈ। ਕੋਈ ਵੀ ਜਿਹੜਾ ਹੈ ਉਹ ਸਰਕਾਰਾਂ ਨਾਲ ਮੱਥੇ ਲਾਣੇ ਜਾਂ ਉਹਨਾਂ ਦੀ ਬਲੈਕ ਲਿਸਟ 'ਚ ਆਉਣਾ ਜਾਂ ਆਪਣਾ ਸਭ ਕੁਝ ਜਿਹੜਾ ਹੈ ਉਹ ਉਸ ਨੂੰ ਕੁਰਬਾਨ ਕਰਨ ਲਈ ਤਿਆਰ ਰਹਿਣਾ, ਈਵਨ ਆਰਥਿਕ ਪੱਖੋਂ, ਸਰੀਰਕ ਤਾਂ ਦੂਰ ਦੀ ਗੱਲ ਹੈ। ਸੋ ਇਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਸੁੱਤੇ ਨਹੀਂ ਹੋਏ, ਇਹ ਮਚਲੇ ਨੇ। ਲੇਕਿਨ ਮੈਂ ਸਮਝਦਾ ਵੀ ਸਾਨੂੰ ਜਿਹੜਾ ਮੈਂ ਲੇਟਲੀ ਮਹਿਸੂਸ ਕਰਦਾ ਕਿ ਪੰਜਾਬ ਦੇ ਦੂਜੇ ਭਾਈਚਾਰਿਆਂ ਨੂੰ, ਬੇਸ਼ੱਕ ਜਿਵੇਂ ਹਿੰਦੂ ਭਾਈਚਾਰੇ ਦੀ ਗੱਲ ਅਸੀਂ ਕਰਦੇ ਹਾਂ ਵੀ ਉਹ ਜ਼ਬਾਨ ਦੇ ਨਾਲ ਵੀ ਸਿੰਸੀਅਰ ਨਹੀਂ ਰਹੇ, ਲੇਕਿਨ ਸਾਨੂੰ ਇੱਕ ਕਲੈਕਟਿਵ ਕੇਸ ਜਿਹੜਾ ਖਾਲਿਸਤਾਨ ਦਾ ਹੈ ਕਿ ਕਿਵੇਂ ਜੇ ਪੰਜਾਬ ਬਰਬਾਦ ਹੋਏਗਾ, ਪੰਜਾਬ ਦਾ ਹਿੰਦੂ ਵੀ ਬਰਬਾਦ ਹੋਏਗਾ, ਮੁਸਲਮਾਨ ਵੀ ਹੋਏਗਾ, ਈਸਾਈ ਵੀ ਹੋਏਗਾ, ਔਰ ਅਸੀਂ ਇਹਨੂੰ ਕਾਇਮ ਰੱਖਣਾ ਕਿ ਕਿਵੇਂ ਖਾਲਿਸਤਾਨ ਜਿਹੜਾ ਭਵਿੱਖ ਦੇ ਵਿੱਚ ਉਹ ਇੱਕ ਇਕੁਈ ਡਿਸਟ੍ਰੀਬਿਊਸ਼ਨ ਸਿਸਟਮ ਜਿਹਦੇ 'ਚ ਕੁਦਰਤ ਦੀਆਂ ਨਿਯਮਤਾਂ ਸਾਰੇ ਮਾਣ ਸਕਣ, ਪ੍ਰੋਸਪੈਰਿਟੀ, ਔਰ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੁਸ਼ਹਾਲੀ ਦਾ ਦੌਰ ਸੀ, ਉਹਨੂੰ ਹਰ ਇੱਕ ਨੇ ਮਾਣਿਆ। ਔਰ ਇਵੇਂ ਹੀ ਸਾਨੂੰ ਇਹ ਜਿਹੜੇ ਆਸਪੈਕਟ ਨੇ ਸਾਡੀ ਆਰਥਿਕਤਾ ਦੇ, ਔਰ ਭਵਿੱਖ 'ਚ ਖਾਲਿਸਤਾਨ ਇਕਨੋਮਿਕਲੀ ਕਿਵੇਂ ਵਾਇਬਲ ਹੋਏਗਾ, ਕਿਵੇਂ ਉਸ ਦੇ ਜਿਹੜੇ ਡਿਫਰੈਂਟ ਸ਼ੋਬੇ ਨੇ ਸਟੇਟ ਦੇ ਉਹ ਇੰਟਰਨੈਸ਼ਨਲੀ ਕੰਪੀਟ ਕਰ ਸਕਣਗੇ, ਇਹਦੇ ਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਔਰ ਵੀਰ ਜਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਰੱਬ ਸਾਹਿਬ, ਇਤਨਾ ਨਾ ਬ੍ਰੇਕ ਵੀਅਰਸ ਦਸਾਨਾ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।